ਪੰਜਵੜ ਦੀ ਇਸ ਪਵਿੱਤਰ ਧਰਤੀ ਤੇ ਤੀਜੇ ਘੱਲੂਘਾਰੇ ਦੇ 40ਵੇਂ ਵਰ੍ਹੇ ਆਪਾਂ ਪਹੁੰਚ ਗਏ ਹਾਂ। ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਜਿੰਨੇ ਵੀ ਸਿੰਘ ਸਿੰਘਣੀਆਂ ਇੱਥੇ ਆਏ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ਼ੁਰੂ ਇਸ ਕਿਤਾਬ ਤੋਂ ਹੀ ਕਰੀਏ। ਇਹ ਭਾਊ ਜੀ ਹੁਣਾਂ ਦੀ ਇਹ ਦਿਲੀ ਤਮੰਨਾ ਸੀ ਕਿ ਸਾਡੀਆਂ ਮਾਵਾਂ ਭੈਣਾਂ ਉਹਨਾਂ ਨੇ ਜੋ ਵੱਡੀਆਂ ਕਮਾਈਆਂ ਕੀਤੀਆਂ ਨੇ, ਉਹਨਾਂ ਦਾ ਜ਼ਿਕਰ ਬਹੁਤ ਘੱਟ ਆਉਂਦਾ ਪਹਿਲਿਆਂ ਸਮਿਆਂ 'ਚ ਵੀ ਤੇ ਹੁਣ ਵੀ, ਕਿ ਆਪਾਂ ਕੋਸ਼ਿਸ਼ ਕਰਕੇ ਉਹਨਾਂ ਬਾਰੇ ਕੁਛ ਕਲਮਬੱਧ ਕਰੀਏ। ਤੇ ਉਹਨਾਂ ਨੇ ਡਿਊਟੀ ਲਾਈ ਸੀ ਜਰਮਨ ਦੇ ਸਿੰਘਾਂ ਦੀ, ਫਿਰ ਇੱਥੇ ਸਿੰਘਾਂ ਦੀ ਡਿਊਟੀ ਲਾਈ, ਤੇ ਉਹਨਾਂ ਨੇ ਉਹਦਾ ਹੀ ਨਤੀਜਾ ਹੈ ਇਹ ਕਿਤਾਬ। ਇਹਦੇ ਵਿੱਚ 65 ਸਿੰਘਣੀਆਂ ਬਾਰੇ ਜ਼ਿਕਰ ਆ। ਪਰ ਜਦੋਂ ਹੁਣ ਦੇਖਿਆ ਕਿ ਨਹੀਂ, ਕਿ ਜਦੋਂ ਇਹਦੇ ਬਾਰੇ ਅਸੀਂ ਖੋਜ ਕੀਤੀ ਸਿੰਘਾਂ ਨੇ, ਕਿ ਜਿੰਨੇ ਹਾਲੇ ਤੱਕ ਸਾਨੂੰ ਪਤਾ ਸੀ ਕਿ ਸਿੰਘਣੀਆਂ, ਉਹਨਾਂ ਤੋਂ ਬਹੁਤ ਜ਼ਿਆਦਾ ਕੇਸ ਨਿਕਲ ਰਹੇ ਨੇ ਜਿਨ੍ਹਾਂ ਬਾਰੇ ਪਹਿਲਾਂ ਕਦੀ ਸੁਣਿਆ ਵੀ ਨਹੀਂ ਸੀ, ਅਸੀਂ ਵੀ ਨਹੀਂ ਸੀ ਸੁਣਿਆ। ਫਿਰ ਇਹ ਦੇਖਿਆ ਕਿ ਜੋ ਸਟੇਟ ਨੇ ਜੋ ਜ਼ੁਲਮ ਵਧੀਕੀਆਂ ਤੇ ਜੋ ਤਸ਼ੱਦਦ ਤੇ ਅੱਤ ਕੀਤੀ, ਉਹ ਜੋ ਇਸ ਕਿਤਾਬ 'ਚ ਜਦੋਂ ਸਿੰਘ ਘਰਾਂ 'ਚ ਗਏ ਉਹ ਆਏ, ਉਹ ਮੈਨੂੰ ਵੀ ਇੰਨੀਆਂ ਡਿਟੇਲ 'ਚ ਨਹੀਂ ਸੀ ਪਤਾ। ਤੇ ਇਹਦੇ ਨਾਲ ਹੀ ਕਿ ਜਿਹੜਿਆਂ ਸਿੰਘਾਂ ਸਿੰਘਣੀਆਂ ਨੇ ਜਿਸ ਤਰੀਕੇ ਨਾਲ ਸ਼ਹਾਦਤਾਂ ਦਿੱਤੀਆਂ, ਖਿੜੇ ਮੱਥੇ ਪੰਥ ਲਈ, ਪੰਥ ਦੇ ਪਿਆਰ 'ਚ, ਗੁਰੂ ਦੇ ਪਿਆਰ 'ਚ, ਜਿਹੜੀ ਉੱਚੀ ਸ਼ਾਨ ਨਾਲ ਸ਼ਹਾਦਤਾਂ ਦਿੱਤੀਆਂ, ਇਸ ਕਿਤਾਬ 'ਚ ਬਹੁਤ ਥਾਂ ਲਿਖਿਆ ਆ ਉਹ ਗੱਲਾਂ, ਉਹ ਸਾਨੂੰ ਵੀ ਨਹੀਂ ਸੀ ਪਤਾ। ਇਸ ਕਰਕੇ ਤੁਸੀਂ ਸੋਚੋ ਕਿ ਆਪਣੇ ਇਸ ਹੋਣ ਵਾਲਾ ਸੰਘਰਸ਼ ਜੋ ਧਰਮ ਯੁੱਧ ਸਾਡਾ ਖਾਲਿਸਤਾਨ ਵਾਲਾ, ਇਹਦੇ 'ਚ ਕਿੰਨੇ ਹੀ ਸਿੰਘ ਸਿੰਘਣੀਆਂ ਜਿਨ੍ਹਾਂ ਬਾਰੇ ਹਾਲੇ ਉੱਦਾਂ ਹੀ ਕਿਸੇ ਨੂੰ ਕੁਛ ਨਹੀਂ ਪਤਾ। ਉਹਨਾਂ ਦੇ ਏਡੇ ਵੱਡੇ ਜੀਵਨ ਸੀ, ਐਡੀਆਂ ਸੁੱਚੀਆਂ, ਐਡੀਆਂ ਪਵਿੱਤਰ ਤੇ ਐਡੀਆਂ ਸੋਹਣੀਆਂ ਜ਼ਿੰਦਗੀਆਂ ਸੀ। ਬੱਚੀਆਂ, ਭੈਣਾਂ, ਮਾਵਾਂ, ਦਾਦੀਆਂ, ਨਾਨੀਆਂ, ਅਸੀਂ ਉਹਨੂੰ ਭੁੱਲਦੇ ਜਾ ਰਹੇ ਹਾਂ, ਜਦ ਕਿ ਸਾਡਾ ਉਹ ਸਰਮਾਇਆ ਆ, ਸਾਨੂੰ ਯਾਦ ਕਰਨਾ ਚਾਹੀਦਾ। ਤੇ ਸਾਡਾ ਜੋ ਸਿੱਖ ਧਰਮ ਵਿੱਚ, ਸਾਡੇ ਗੁਰਮਤ, ਸਾਡੀ ਪਰੰਪਰਾ, ਸਾਡੇ ਇਤਿਹਾਸ ਵਿੱਚ ਜੋ ਸਾਡਾ ਇਤਿਹਾਸ ਆ, ਉਹ ਗੁਰੂ ਗ੍ਰੰਥ ਸਾਹਿਬ ਨੂੰ ਜਿਉਣ ਦਾ ਹੀ ਇਤਿਹਾਸ, ਜਿਹੜਾ ਜਿਉਣ ਦਾ ਤਜਰਬਾ, ਉਹ ਸਾਡਾ ਇਤਿਹਾਸ। ਤੇ ਜੋ ਸਾਡਾ ਇਤਿਹਾਸ ਆ, ਉਹ ਸਾਡੀਆਂ ਮਾਵਾਂ ਭੈਣਾਂ, ਸਾਡੀਆਂ ਬੀਬੀਆਂ ਨੇ ਸਾਰਾ ਇਤਿਹਾਸ ਘੜਿਆ। ਜਿਹੜੇ ਤੁਸੀਂ ਵੱਡੇ ਇਤਿਹਾਸ ਦੇ ਵੱਡੇ ਕਿਰਦਾਰ ਨੇ, ਵੱਡੇ ਵਾਕਿਆਤ ਨੇ, ਵੱਡੀਆਂ ਸਾਰੀਆਂ ਘਟਨਾਵਾਂ ਨੇ, ਉਹਨਾਂ ਪਿੱਛੇ ਜਾਓ ਤੇ ਉਹਦੇ ਪਿੱਛੇ ਕੋਈ ਮਾਂ, ਕੋਈ ਭੈਣ, ਕੋਈ ਬੇਟੀ, ਕੋਈ ਸਿੰਘਣੀ ਹੋਇਆ। ਸਾਡੇ ਸੰਘਰਸ਼ ਵਿੱਚ ਸਾਡੀਆਂ ਮਾਵਾਂ ਨੇ ਸਾਨੂੰ, ਗੁਰਮੁਖਾਂ ਨੂੰ, ਸ਼ਹੀਦਾਂ ਨੂੰ ਘੜਿਆ। ਇਹ ਸਭ ਤੋਂ ਵੱਡੀ ਕਲਾਕਾਰੀ ਆ ਇਸ ਦੁਨੀਆ 'ਚ। ਇਹ ਜਿਹਾ ਕਿਤੇ ਵੀ ਕੋਈ ਮੇਲ ਨਹੀਂ ਹੈ ਦੁਨੀਆ ਦੇ ਕਿਸੇ ਵੀ ਇਤਿਹਾਸ 'ਚ। ਤੇ ਉਹ ਸਿਰਫ ਪਿਛਲੇ ਇਤਿਹਾਸ 'ਚ ਨਹੀਂ ਸੀ ਜਿਹੜੀਆਂ ਅਸੀਂ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਨੇ ਸਵਾ ਸਭ ਮਣ ਪੀਣਾ ਤੇ ਬੱਚਿਆਂ ਦੇ ਟੋਟੇ ਗਲ 'ਚ ਭਰਾਏ, ਉਹ ਤਾਂ ਉਦੋਂ ਦੀਆਂ ਗੱਲਾਂ। ਹੁਣ ਵੀ ਉਹ ਸਾਰਾ ਦੁਹਰਾਇਆ, ਉਸੇ ਤਰ੍ਹਾਂ ਦੁਹਰਾਇਆ। ਇਸ ਬਿਪਰ ਤਖਤ ਦੇ ਕੈਦਖਾਨਿਆਂ, ਜ਼ੁਲਮਖਾਨਿਆਂ 'ਚ ਉਹਨਾਂ ਨੇ ਉਹ ਸਾਰਾ ਕੁਛ ਜਿਉਂਦਾ ਕਰਕੇ ਦਿਖਾਤਾ। ਤੇ ਉਹਨਾਂ ਨੇ ਕਿਤੇ ਵੀ ਨਹੀਂ ਕਿਹਾ ਕਿ ਸਾਡਾ ਨਾਮ ਵੀ ਆਵੇ। ਕੋਈ ਅਹੁਦਾ ਨਹੀਂ ਮੰਗਿਆ, ਕੋਈ ਕੁਛ ਨਹੀਂ ਮੰਗਿਆ, ਕੋਈ ਕਿਸੇ ਤਰ੍ਹਾਂ ਦਾ। ਤੁਸੀਂ ਦੇਖੋਗੇ ਕਿਤਾਬ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰੀਕੇ ਨਾਲ ਸਾਰਾ ਇਤਿਹਾਸ ਜਿਹੜਾ ਆਪਾਂ ਜਿਹੜੇ ਅੱਜ ਇਕੱਠੇ ਹੋਏ ਬਣਿਆ ਕਿਵੇਂ ਆ। ਬਣਦਾ ਇਹ ਜਿਹੜੀਆਂ ਐਡੀਆਂ ਉੱਚੇ ਕਿਰਦਾਰ ਵਾਲੀਆਂ, ਕਮਾਈ ਵਾਲੀਆਂ ਸਿੰਘਣੀਆਂ ਹੈ, ਉਹਨਾਂ ਨੇ ਹੀ ਬਣਾਇਆ। ਜਿਹੜਾ ਅਸੀਂ ਸੰਘਰਸ਼
ਲੜਿਆ, ਸਾਨੂੰ ਇਹਨਾਂ ਨੇ ਸਾਂਭਿਆ, ਇਹਨਾਂ ਨੇ ਸੰਵਾਰਿਆ, ਇਹਨਾਂ ਨੇ ਸੰਭਾਲਿਆ। ਤੇ ਜਦੋਂ ਬਹੁਤ ਔਖਾ ਸਮਾਂ ਹੋਇਆ, ਇਹਨਾਂ ਕਰਕੇ, ਇਹਨਾਂ ਦੀ ਅਰਦਾਸ ਕਰਕੇ ਹੀ ਅਸੀਂ ਫਿਰ ਮੁੜ ਕੇ ਅੱਗੇ ਨਿਕਲੇ। ਕਦੀ ਨਹੀਂ ਮੰਨੀ, ਕਦੀ ਪਿੱਛਾ ਨਹੀਂ ਮੋੜਿਆ, ਕਦੀ ਪਿੱਛੇ ਨਹੀਂ ਦੇਖਿਆ। ਉਹ ਜੰਗ ਉਹ ਉਸੇ ਤਰ੍ਹਾਂ ਜਾਰੀ ਹੈ। ਉਹ ਜੰਗ ਸਿਰਫ ਹਥਿਆਰਬੰਦ ਹੀ ਨਹੀਂ ਹੁੰਦਾ। ਹਥਿਆਰਬੰਦ 84 ਦੇ ਘੱਲੂਘਾਰੇ ਵੇਲੇ ਸ਼ੁਰੂ ਹੋਇਆ ਸੀ, 92 93 ਤੱਕ ਰਿਹਾ। ਉਹ ਜੰਗ ਦੇ ਦੂਸਰੇ ਪੜਾਅ ਉਸੇ ਤਰ੍ਹਾਂ ਜਾਰੀ ਆ ਹੁਣ ਭਾਊ ਦੀ ਸ਼ਹਾਦਤ, ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਹੋਰ ਕਿੰਨੀਆਂ ਸ਼ਹਾਦਤਾਂ ਉਹ ਤੁਹਾਡੇ ਸਾਹਮਣੇ ਆ ਕਿ ਦੁਸ਼ਮਣ ਦਾ ਜਿਹੜਾ ਵਾਰ ਆ, ਜਿਹੜੀ ਉਹਦੀ ਚਾਲ ਆ, ਜਿਹਦੇ ਉਹ ਦਸਤੂਰ ਉਸੇ ਤਰ੍ਹਾਂ ਜਾਰੀ ਆ ਤੇ ਸਾਡਾ ਵੀ ਉਸੇ ਤਰ੍ਹਾਂ ਜਾਰੀ। ਅਸੀਂ ਵੀ ਉੱਥੇ ਹੀ ਖੜੇ ਆ। ਜੇ ਚਲੋ ਇਹ ਤਾਂ ਹੈ ਸਾਡੀਆਂ ਮਾਵਾਂ ਭੈਣਾਂ ਦੀ, ਕਿ ਮੈਂ ਇੱਕ ਵਾਰ ਫਿਰ ਕਹਾਂਗਾ ਕਿ ਜੇ ਅਸੀਂ ਜੋ ਕੁਝ ਵੀ ਕੀਤਾ ਉਹ ਇਹਨਾਂ ਕਰਕੇ ਸੀ। ਇਹ ਦੁਸ਼ਮਣ ਨੂੰ ਵੀ ਨਹੀਂ ਪਤਾ ਸੀ ਕਿ ਸਾਡੀ ਸਭ ਤੋਂ ਵੱਡੀ ਤਾਕਤ ਆ ਜਿਹੜੀ ਉਹ ਅਰਦਾਸ ਸੀਗੀ ਸਮੁੱਚੀ ਕੌਮ ਦੀ, ਖਾਸ ਕਰਕੇ ਸਾਡੀਆਂ ਬੀਬੀਆਂ ਦੀ ਅਰਦਾਸ। ਤੇ ਮੈਂ ਤਾਂ ਦੇਖਦਾ ਕਿ ਜਿੱਦਾਂ ਹੁਣ ਮੈਨੂੰ ਯਾਦ ਆਉਂਦਾ ਭਾਊ ਕਮਲਜੀਤ ਸਿੰਘ ਦੀ ਮਾਤਾ ਜੀ, ਆਪਣੇ ਦਿੱਲੀ ਵਾਲੇ ਨਾਰੰਗ ਸਾਹਿਬ ਦੇ ਸਿੰਘਣੀ ਭਾਊ ਸੁਲੱਖਣ ਸਿੰਘ ਹੁਣਾਂ ਦੀ ਮਾਤਾ ਜੀ, ਸਤਪਾਲ ਢਿੱਲੋਂ ਦੀ ਮਾਤਾ ਜੀ, ਸੁਖਦੇਵ ਸਿੰਘ ਹੁਣਾਂ ਦੀ ਮਾਤਾ ਜੀ, ਬਾਈ ਗਾਮੇ ਦੀ ਮਾਤਾ ਜੀ, ਹੋਰ ਇੰਨੀਆਂ ਮਾਵਾਂ ਭੈਣਾਂ ਜਿਨ੍ਹਾਂ ਤੋਂ ਅਸੀਂ ਪ੍ਰਸ਼ਾਦੇ ਛਕੇ ਤੇ ਜਿਨ੍ਹਾਂ ਦੀਆਂ ਅਰਦਾਸਾਂ ਉਹਨਾਂ ਦੇ ਜੀਵਨ ਹੀ ਸੀ। ਉਹਨਾਂ ਦੀਆਂ ਅਰਦਾਸਾਂ, ਉਹਨਾਂ ਦੇ ਸਿੱਧੇ ਸਾਦੇ ਜੀਵਨ ਤੇ ਉਹਨਾਂ ਦੀ ਗੁਰੂ ਅੱਗੇ ਅਰਦਾਸ, ਗੁਰੂ ਪ੍ਰੇਮ, ਪੰਥ ਪ੍ਰਿਆਮ, ਜਿਹਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ। ਤੇ ਹੁਣ ਵੀ ਉਹਦੇ ਕਰਕੇ ਸਭ ਕੁਝ ਖੜਾ ਹੈ। ਤੇ ਅੱਜ ਵੀ ਸਾਨੂੰ ਉਹਨੂੰ ਹੀ ਸੰਭਾਲਣਾ ਚਾਹੀਦਾ ਹੈ। ਇੱਥੋਂ ਹੀ ਸਭ ਕੁਝ ਨਿਕਲਣਾ। ਤੇ ਬਾਕੀ ਜਿਹੜੀ ਮੈਂ ਜੰਗ ਦੀ ਗੱਲ ਕਰਦਾ ਸੀ, ਜੰਗ ਜਿਵੇਂ ਮਨਤੀਰ ਸਿੰਘ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਉਣ ਦੀ ਗੱਲ ਕੋਸ਼ਿਸ਼ ਕੀਤੀ ਆ ਕਿ ਕਿੰਨੇ ਸਰੋਕਾਰਕ ਸਾਨੂੰ ਕੀ ਕਰਨਾ ਚਾਹੀਦਾ ਹੈ। ਜੰਗ ਦੇ ਬੜੇ ਪਸਾਰ ਨੇ, ਦੁਸ਼ਮਣ ਬਹੁਤ ਭਾਰੂ ਹੋਇਆ ਆ, ਦੁਨੀਆ ਦੇ ਹਾਲਾਤ ਬੜੇ ਹੀ ਟਿਕਾਊ ਆ, ਬਹੁਤ ਹੀ ਜਵਲਨਸ਼ੀਲ ਆ, ਪਤਾ ਨਹੀਂ ਕਿਸ ਵੇਲੇ ਕੀ ਹੋਣਾ। ਤੇ ਇਹਦੇ ਵਿੱਚ ਬਹੁਤ ਹੀ ਜ਼ਰੂਰੀ ਆ ਕਿ ਅਸੀਂ ਆਪਣੇ ਆਪ ਨੂੰ ਸੰਭਾਲੀਏ। ਇਹ ਵਕਤ ਤਿਆਰੀ ਦਾ ਆ, ਡਿਸਿਪਲਿਨ ਦਾ ਆ, ਆਪਣੇ ਕਰੈਕਟਰ, ਆਪਣੇ ਜਥੇ ਬਣਾਉਣ ਦਾ, ਸੰਗਤਾਂ ਬਣਾਉਣ ਦਾ ਆ, ਤਿਆਰੀ ਦਾ ਆ, ਹਰ ਤਰ੍ਹਾਂ ਦੀ। ਜਿੱਥੇ ਵੀ ਅਸੀਂ, ਇੱਥੇ ਬਾਹਰ, ਜਿੱਥੇ ਵੀ, ਰੌਲੇ ਰੱਪੇ ਦਾ ਨਹੀਂ ਹੈ, ਭੱਜ ਦੱਠ ਦਾ ਨਹੀਂ ਹੈ। ਕਿਰਦਾਰਾਂ ਨੇ ਹੀ ਜੰਗ ਲੜਨੀਆਂ ਆ, ਕਮਾਈਆਂ ਵਾਲਿਆਂ ਨੇ। ਨਾਰਿਆਂ ਸਿਰਫ ਨਾ ਕਦੀ ਕੁਛ ਨਹੀਂ ਹੋਇਆ, ਨਾ ਹੋਣਾ। ਇਸ ਕਰਕੇ ਉਹ ਜੰਗ ਜਾਰੀ ਆ। ਜਿਹੜੀ ਆਪਣੀ ਗੱਲ ਹੁੰਦੀ ਆ ਕਿ ਉਹ ਸਾਡੇ ਤੇ ਵਾਰ ਕਰ ਰਹੇ ਆ, ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਿਹੜੇ ਦੁਸ਼ਮਣ ਨੇ ਵਾਰ ਕਰਨਾ ਹੀ ਆ। ਉਹ ਹਕੂਮਤ ਕਰਦੇ ਆ, ਵਿਪਰ ਦਾ ਤਖਤ ਆ, ਸਾਡਾ ਸੱਚ ਦਾ ਤਖਤ ਆ, ਨਿਆਂ ਦਾ ਤਖਤ ਆ, ਇਹ ਸਦਾ ਹੀ ਭੇੜ ਰਹਿਣਾ ਆ। ਸਾਨੂੰ ਕਦੇ ਵੀ ਇਦਾਂ ਨਹੀਂ ਲੈਣਾ ਚਾਹੀਦਾ ਕਿ ਅਸੀਂ ਮਜ਼ਲੂਮ ਆ, ਸਾਡੇ ਤੇ ਉਹ ਧੱਕਾ ਕਰ ਰਹੇ ਆ, ਸਾਡੇ ਤੇ ਆਹ ਕਰ ਰਹੇ ਆ। ਠੀਕ ਹੈ, ਸਾਡੀ ਗੱਲ ਆਪਾਂ ਨੂੰ ਦੁਨੀਆ 'ਚ ਲੈ ਕੇ ਜਾਣੀ ਆ। ਦੁਸ਼ਮਣ ਨੇ, ਸਾਡੇ ਵਿਰੋਧੀ ਨੇ ਕਰਨਾ ਹੀ ਆ। ਸਾਨੂੰ ਉਹਨੂੰ ਜਰਨਾ ਚਾਹੀਦਾ, ਸਹਿਣਾ ਚਾਹੀਦਾ। ਕੋਈ ਗੱਲ ਨਹੀਂ ਜੇ ਉਹਨਾਂ ਨੇ ਵਾਰ ਕੀਤੇ, ਅਸੀਂ ਸਹਿ ਰਹੇ ਹਾਂ, ਅਸੀਂ ਸਵਾਂਗੇ ਤੇ ਉਹਦਾ ਮੁਕਾਬਲਾ ਕਰਾਂਗੇ। ਉਹ 'ਚੋਂ ਅਸੀਂ ਤਕੜੇ ਹੋਣਾ ਆ, ਹੋਰ ਦ੍ਰਿੜ ਹੋਣਾ, ਆਪਣੇ ਇਰਾਦੇ ਪ੍ਰਤੀ ਤਕੜੇ ਹੋਣਾ ਆ। ਇਹਦੇ ਵਿੱਚ ਤੁਹਾਨੂੰ ਇਹ ਕਹਿੰਦਾ ਕਿ ਹੁਣ ਆਪਣੀ ਆਪਣੀ ਜ਼ਿੰਮੇਵਾਰੀ ਸੰਭੋ। ਤੁਸੀਂ ਕੀ ਕਰਨਾ, ਕੀ ਕਰ ਸਕਦੇ ਹੋ। ਸਾਰੇ ਪਾਸੇ ਹੀ ਸਿੰਘਾਂ ਦੀ ਤੇ ਕਾਰਜ ਦੀ ਜ਼ਰੂਰਤ ਆ, ਸਭ ਪਾਸੇ ਹੀ ਹੋਣੇ ਚਾਹੀਦੇ ਆ। ਪਰ ਕਦੀ ਵੀ ਇਸ ਤਰ੍ਹਾਂ ਨਹੀਂ ਜਾਣਾ ਕਿ ਅਸੀਂ, ਸਾਡੇ ਤੇ ਬਹੁਤ ਜਾਣੀ ਕਿ ਅਸੀਂ ਕੋਈ ਮਜ਼ਲੂਮ ਆ ਜਾਂ ਇੱਦਾਂ। ਪਿਛਲੇ ਸਮਿਆਂ 'ਚ ਇਹ ਵੀ ਇੱਕ ਵਰਤਾਂਤ ਬਣਦਾ, ਉਹ 'ਚੋਂ ਸਾਨੂੰ ਨਿਕਲਣਾ ਚਾਹੀਦਾ। ਸਿੱਖ ਖਾਲਸਾ ਕਦੇ ਵੀ ਮਜ਼ਲੂਮ ਨਹੀਂ ਸੀ। ਇਹ ਜਿਹੜਾ ਆਪਾਂ 40ਵੇਂ ਵਰ੍ਹੇ ਦੀ ਗੰਢ ਦੀ ਗੱਲ ਕਰਦੇ ਹਾਂ, ਇਹ ਵੀ ਜੇ ਦੇਖਿਆ ਜਾਵੇ ਤਾਂ ਇਹ ਜਿਹੜਾ ਹਮਲਾ ਵਿਪਰ ਤਖਤ ਦਾ, ਦਿੱਲੀ ਦੇ ਤਖਤ ਦਾ, ਝੂਠ ਦੇ ਤਖਤ ਦਾ, ਸ਼ਬਦ ਗੁਰੂ ਤੇ ਸੱਚ ਦੇ ਤਖਤ ਤੇ ਹਮਲਾ ਸੀ। ਇਹ ਗੁਰੂ ਦੀ ਆਗਿਆ ਵਿੱਚ ਸੀ, ਉਹਦੇ ਭਾਣੇ 'ਚ ਉਹਦੀ ਲੀਲਾ ਹੀ ਸੀ ਕਿ ਉਧਰਲੇ ਪਾਸੇ ਖਲਨਾਇਕ 'ਚ ਇੰਦਰਾ ਗਾਂਧੀ ਤੇ ਵਿਪਰ ਦਾ ਤਖਤ ਸੀ ਤੇ ਇੱਧਰ
इन्हां समय 'च सब तो वड्डे जो साडे सिख ते शहीद हो संत जरनैल सिंह पिंडरां वाले शहीद, उन्हां दी अगवाई 'च सिंह उत्थे मुकाबला किया। उन्होंने अकाल तखत दी ते सच दी पहरेदारी ते गुरु खालसे पंथ के नुमाइंदे वजों पहरे वजों उन्होंने गुरु खालसे पंथ दीयां कीमतां जिहड़ियां एक बेगमपुरे वर्गा समाज ते हलेमी राज ते सरबत दे भले वाला राज जिन्होंने अज असीं खालिस्तान कहने, उन्होंने स्थापित करने लई ते कूड़ ते जुल्म का विरोध करने च उन्होंने कूड़ दे नाल बहुत वड्डी जंग जित्ती ते उत्थे शहादतां दित्तियां। वो साडे लई सारी दुनिया लई बहुत ही कीमती ते बहुत वड्डी गल आ। उत्थे साडा अगला इतिहास उच्चों निकलदा, वो साडे ते हमला भी आ, साडे लिए दर्द भी, पर साडा सारा कुछ साडे लिए कीमती भी उही है, साडा सरमाया भी उही है। इनू असीं इस तरह लेना है, इदां नहीं लेना कि जुल्म होया ते आ होया। साडा सारा कुछ निकलदा ही उत्थों, गुरु खालसे पंथ की जिहड़ी साजना दे जो अगले राह निकलदे ही उत्थों। संत जी नूं गुरु साहब ने काल पुरख नहीं भेजिया सी। अज दे समयां च गुरु खालसा पंथ की दोबारा पुनर्सजीती ते वो सारे जो रुक गए प्रवाह सी खालसे की चेतना के दोबारा प्रज्वलित करन नूं ते उन्होंने कर दिते। उन्होंने नीआं रख दित्तियां, अगे उत्ते असारी असीं करनी आ ते वो गुरु दे राह ते चल के अपना किरदार बना के कमाइयां करके चौंकड़ियां नहीं होणियां, सिर्फ गल्लां ना नहीं होनी। इस करके अपने अपने हर सिंह नूं हर परिवार नूं अपनी जिम्मेवारी समझनी चाहिए है ते अपने अपने पेड़ मिलने चाहिए है। ते बाकी जो एक नवीं गल आ जिहड़ी अपने सारिਆਂ ਨੂੰ पता होना चाहिए कि जिस तरीके नाल हुण थोड़े दिन होए कनेडा सरकार ने यह जाहिर किया कि 3 अपने ही नौजवान आ जिन्हां ने शहीद हरदीप सिंह निज्जर नूं शहीद किया, जिन्हां नूं अज असीं गैंगस्टर कहने आ, जिहड़े भुल्ले भटके गलत राह ते चले जाते, उन्होंने ही इस सरकार ने वरत के साडे सिंह नूं शहीद किया। इदां ही भाऊ पंजवड़ नूं पाकिस्तान च उत्थों दे जराइम पेश लोकां नूं वरत के किया। इस तरह होर सारे इत्थे भी करना ते करन दीयां तैयारियां कर रहे हैं। ये सारी दुनिया च हुण जग जाहिर हो गया कि जिथे भी ये नशे का वरतांत चला रहे आ, ये जो गैंगस्टर सारे दे पिछे ये ने, इन्हां दियां एजेंसियां ने यही कर रहे आ ते ये ला साडे सिर रहे आ कि खाड़कू नशे का काम करदे आ, ये गैंगस्टर करदे ये आ। ये अमरीका वाले एक्शन जिहड़ा अमरीका जिहड़े फड़े गए वो ते कनेडा वाले ते जिहड़ा भाऊ पंजमढ़ वाले भी जिस तरीके नाल सारी गल ये बिल्कुल जाहिर हो गया कि ये कर रहे आ ते इत्थे सानू सचेत होना चाहिए। इहदे लई भी अपने बन नूं बनने चाहिए कि ये इत्थे भी पूरी तैयारी च आ। ते आखिर विच मैं फिर यही कहूँगा कि अज साडी जिम्मेवारी यही बनती आ कि अपने शहीदां नूं जिन्हां ने साडी अपनियां जानां वारियां, इन्हां मावां भैणां नूं जो साडे प्रेरणा सोत्र आ, उन्हां नूं याद करदे असीं अपना अपना फर्ज पछाणीए ते एक वड्डी एकता च ते वड्डे इकट्ठ ते वड्डे हंबले च इकट्ठे होके काम करिए। वाहिगुरू जी का खालसा, वाहिगुरू जी की